बिस्मिल्लाह रहमान रहीम ते अस्सलाम वालेकुम। 1 जुलाई पाकिस्तान च मंगल ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਈਰਾਨ ਤੋਂ ਹੈ। ਹੁਣ ਪਰੇਸ਼ਾਨੀ ਇਸਰਾਈਲ ਵਾਸਤੇ, ਅਮਰੀਕਾ ਵਾਸਤੇ ਇਹ ਵੱਧ ਗਈ ਹੈ ਕਿ ਸੈਟਲਾਈਟ ਜਿਹੜੇ ਇਮੇਜ ਨੇ ਉਹ ਇਹ ਦੱਸ ਰਹੇ ਨੇ ਕਿ ਜਿਹੜਾ ਫਰਦੋ ਦਾ ਜਿਹੜਾ ਐਟਮੀ ਸੈਂਟਰ ਹੈ ਜਾਂ ਉਹਨਾਂ ਦੀ ਨਿਊਕਲੀਅਰ ਫੈਸਿਲਿਟੀ ਹੈ ਜਿਹੜੀ ਪਹਾੜਾਂ ਦੇ ਬੜੀ ਥੱਲੇ ਹੈ ਔਰ ਜਿਹਦੇ ਤੱਕ ਅਮਰੀਕੀ ਬੰਬ ਪੂਰੇ ਤਰੀਕੇ ਨਾਲ ਨਹੀਂ ਪਹੁੰਚ ਸਕੇ, ਉੱਥੇ ਈਰਾਨ ਨੇ ਫਟਾਫਟ ਕੰਮ ਸ਼ੁਰੂ ਕਰ ਦਿੱਤਾ ਹੈ। ਉੱਥੇ ਹੈਵੀ ਮਸ਼ੀਨਰੀ ਲਾ ਦਿੱਤੀ ਗਈ ਹੈ ਅਤੇ ਹੁਣ ਇਸਰਾਈਲ, ਅਮਰੀਕਾ ਉਹਨਾਂ ਸਾਰਿਆਂ ਦੀ ਜਿਹੜੇ ਸੈਟਲਾਈਟ ਇਮੇਜਿਸ ਨੇ ਉਹ ਦੱਸ ਰਹੇ ਨੇ ਕਿ ਉੱਥੇ ਬਲਡੋਜ਼ਰ, ਕਰੇਨਾਂ ਜਿਹੜੇ ਉਹ ਕੰਮ ਕਰ ਰਹੇ ਨੇ ਅਤੇ ਉਸ ਫੈਸਿਲਿਟੀ ਨੂੰ ਦੁਬਾਰਾ ਰੀਵੈਂਪ ਔਰ ਇਸਤੇਮਾਲ ਦੇ ਕਾਬਲ ਬਣਾਇਆ ਜਾ ਰਿਹਾ ਹੈ। ਜ਼ਾਹਿਰ ਹੈ ਹੁਣ ਤਾਂ ਈਰਾਨ ਇਹ ਵੀ ਫੈਸਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਸ਼ਾਇਦ ਐਟਮ ਬੰਬ ਬਣਾਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਆਲਮੀ ਅਦਾਰਾ ਹੈ ਜਿਹੜਾ ਨਿਊਕਲੀਅਰ ਦੇ ਮਾਮਲਾਤ ਨੂੰ ਵੇਖਦਾ ਹੈ, ਉਹਦੀ ਜਿਹੜੀ ਉਹਨਾਂ ਟਰੀਟੀ ਸਾਈਨ ਕੀਤੀ ਸੀ ਜਾਂ ਉਹਦੀ ਵਾਚ ਦੇ ਅੰਡਰ ਸਨ, ਉਹਦੇ ਤੋਂ ਉਹ ਆਪਣੇ ਆਪ ਨੂੰ ਅਲੱਗ ਕਰ ਰਹੇ ਨੇ। ਵਜ੍ਹਾ ਉਹਦੀ ਇਹੀ ਬਣੀ ਕਿ ਅਮਰੀਕਾ ਦੇ ਨਾਲ ਉਹ ਮੁਜ਼ਾਕਰਾਤ ਕਰ ਰਹੇ ਸਨ ਅਤੇ ਉੱਧਰੋਂ ਇਸਰਾਈਲ ਨੇ ਉਹਨਾਂ ਦੇ ਉੱਤੇ ਬੰਬ ਮਾਰ ਦਿੱਤੇ। ਇਹ ਹੁਣ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ। ਵੇਖਦੇ ਇਹਦੇ 'ਤੇ ਅਮਰੀਕਾ, ਇਸਰਾਈਲ ਕਿਸ ਤਰ੍ਹਾਂ ਰਿਐਕਟ ਕਰਦੇ ਨੇ। ਬਹਰਹਾਲ ਈਰਾਨ ਨੇ ਆਪਣਾ ਕੰਮ ਜਿਹੜਾ ਉਹ ਫੇਰ ਸ਼ੁਰੂ ਕਰ ਦਿੱਤਾ ਹੈ। ਇੰਟਰਸਟਿੰਗ ਖਬਰ ਹੈ, ਇੰਟਰਸਟਿੰਗ ਡਿਵੈਲਪਮੈਂਟ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ ਕਿ ਇਹਦੇ ਵਿੱਚ ਮਜ਼ੀਦ ਕੀ ਹੁੰਦਾ ਹੈ। ਅਗਲੀ ਖਬਰ ਵੱਲ ਚੱਲੀਏ ਜ਼ਰਾ। ਮੋਹਿੰਦਰਪਾਲ ਸਿੰਘ, ਜੀ ਹਾਂ, ਸਾਡੇ ਸੱਜਣ ਨੇ, ਮਿੱਤਰ ਨੇ, ਮਾਈਨੋਰਿਟੀਜ਼ ਦੇ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਪੰਜਾਬ ਦੇ ਵਿੱਚੋਂ। ਮਹਿੰਦਰਪਾਲ ਸਿੰਘ ਨੇ ਬੜਾ ਹੀ ਜ਼ਬਰਦਸਤ ਅਤੇ ਭਰਵਾਂ ਕਿਸਮ ਦਾ ਸਵਾਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਮੁਸਲਮਾਨ ਭੈਣ ਭਾਈਆਂ ਦੇ ਕੋਲੋਂ ਸਵਾਲ ਕਰਦਾ ਹਾਂ ਕਿ ਕੀ ਇਹ ਕੁਰਾਨ ਪਾਕ ਦੀ ਬੇਹੁਰਮਤੀ ਨਹੀਂ? ਗੈਰ ਮੁਸਲਮਾਨਾਂ ਤੋਂ ਜ਼ਾਤੀ ਮਸਲਾ ਹੋਵੇ ਅਤੇ ਕੁਰਾਨ ਮਜੀਦ ਦੀ ਬੇਹੁਰਮਤੀ ਦਾ ਇਲਜ਼ਾਮ ਲਾ ਦਿੰਦੇ ਹੋ। ਉਹਨਾਂ ਨੇ ਆਖਿਆ ਵੀ ਜਿਹੜੇ ਗੈਰ ਮੁਸਲਿਮ ਹੁੰਦੇ ਨੇ, ਕ੍ਰਿਸਚੀਅਨ, ਸਿੱਖ, ਹਿੰਦੂ, ਉਹਨਾਂ ਦੇ ਨਾਲ ਕਿਸੇ ਨਾਲ ਜ਼ਾਤੀ ਲੜਾਈ ਹੋਵੇ ਤਾਂ ਚੁੱਪ ਕਰਕੇ ਉਹਨਾਂ 'ਤੇ ਤੋਹੀਨੇ ਕੁਰਾਨ ਦਾ ਝੂਠਾ ਇਲਜ਼ਾਮ ਲਾ ਕੇ ਅਤੇ ਉਹਨਾਂ 'ਤੇ ਤੋਹੀਨੇ ਮਜ਼ਹਬ ਔਰ ਤੋਹੀਨੇ ਕੁਰਾਨ ਸ਼ਰੀਫ ਦਾ ਝੂਠਾ ਮੁਕੱਦਮਾ ਬਣਵਾ ਦਿੰਦੇ ਹੋ। ਲੇਕਿਨ ਇਸ ਬੇਹੁਰਮਤੀ 'ਤੇ ਸਾਰਾ ਪਾਕਿਸਤਾਨ ਹੀ ਖਾਮੋਸ਼ ਹੈ। ਵੈਸੇ ਗੱਲ ਤਾਂ ਬੜੀ ਕੀਤੀ ਹੈ ਮਹਿੰਦਰਪਾਲ ਸਿੰਘ ਨੇ, ਬੜੀ ਗੱਲ ਕੀਤੀ ਹੈ ਮਹਿੰਦਰ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਗੈਰਤ ਸਿਰਫ ਕਮਜ਼ੋਰ ਗੈਰ ਮੁਸਲਮਾਨ 'ਤੇ ਜਾਗਦੀ ਹੈ। ਉਹਨਾਂ ਨੇ ਸਵਾਲ ਕੀਤਾ ਇਹਨੂੰ ਕਬੂਲ ਕਰਨ ਵਾਲਿਆਂ ਦੀ ਗੈਰਤ ਹੁਣ ਕਿੱਥੇ ਗਈ ਹੈ? ਬੱਲੇ ਬੱਲੇ ਬੱਲੇ, ਬੜੀਆਂ ਹੀ ਸੋਹਣੀਆਂ ਸੁਨੱਖੀਆਂ ਗੱਲਾਂ ਕੀਤੀਆਂ ਨੇ, ਮੇਰੇ ਦਿਲ ਦੀਆਂ ਗੱਲਾਂ ਕੀਤੀਆਂ ਨੇ। ਇਹ ਜਿਹੜੀ ਇਜਤਮਾਹੀ ਕੌਮੀ ਬੇਸ਼ਰਮੀ ਹੈ ਇਸ ਗੱਲ 'ਤੇ, ਇਹ ਗੱਲ ਹੋਣ ਡਈ, ਤੁਸੀਂ ਸੋਚਦੇ ਹੋਵੋਗੇ ਕਿਹੜੀ ਗੱਲ ਹੋਣ ਡਈ? ਹਾਂਜੀ, ਇਹ ਉਸਮਾਨ ਸਾਹਿਬ ਨੇ, ਚੌਧਰੀ ਉਸਮਾਨ ਸਾਹਿਬ, ਇਹ ਸਾਹੀਵਾਲ ਤੋਂ ਇਲੈਕਸ਼ਨ ਜਿੱਤੇ ਸਨ ਅਤੇ ਕੁਰਾਨ ਕਰੀਮ ਦੇ ਉੱਤੇ ਹੱਥ ਰੱਖ ਕੇ ਹਲਫ ਦਿੱਤਾ ਸੀ ਇਹਨਾਂ ਨੇ ਕਿ ਮੈਂ ਇਮਰਾਨ ਖਾਨ ਦੇ ਨਾਲ ਰਵਾਂਗਾ, ਬੇਵਫਾਈ ਨਹੀਂ ਕਰਾਂਗਾ ਅਤੇ ਉਹਦੇ ਹਰ ਹੁਕਮ ਦੀ ਤਾਮੀਲ ਕਰਾਂਗਾ। ਇਹਨਾਂ ਕੀ ਆਖਿਆ ਸੀ, ਇਹ ਸੁਣੋ। बिस्मिल्लाहिर्रहमानिर्रहीम। मैं अल्लाह ताला को गवाह बनाकर हल्फिया इकरार करता हूँ 8 फरवरी 2024 के इंतखाबात में MNA मुंतखब होकर अपने कायद इमरान खान पाकिस्तान तहरीक इंसाफ के साथ वफादार रहूंगा। अपने हलके के वोटर्स, अवाम के जज्बात और एहसासात को ठेस नहीं पहुंचाऊंगा। मैं हल्फिया अहद करता हूँ कि मैं किसी भी किस्म के लालच, दबाव में नहीं आऊंगा। वक्ती मिसालात से बालातर होकर इमरान खान पाकिस्तान तहरीक इंसाफ की क़यादत के तमाम अहकामात, फैसला हरफ आहद समझ कर कबूल करूंगा। अल्लाह ताला मेरी जमात, इमरान खान और पाकिस्तान का हामी और नासिर, आमीन। सुन लिया जे। ਹੁਣ ਇਹ ਤਸਵੀਰ ਵੇਖੋ ਜਿਹੜੀ ਇਹ ਕੱਲ੍ਹ ਸ਼ਹਿਬਾਜ਼ ਸ਼ਰੀਫ ਸਾਹਿਬ ਨਾਲ ਮਿਲੇ ਨੇ ਅਤੇ ਬਾਕਾਇਦਾ ਠੰਡੀ ਬੇਸ਼ਰਮੀ ਵਿਖਾਉਂਦਿਆਂ ਹੋਇਆਂ, ਠੰਡੀ ਬਗੈਰਤੀ ਵਿਖਾਉਂਦਿਆਂ ਹੋਇਆਂ ਇਹਨਾਂ ਬਾਕਾਇਦਾ ਤੌਰ 'ਤੇ ਨੂਨ ਲੀਗ ਨੂੰ ਜੁਆਇਨ ਕਰ ਲਿਆ। ਇਹ ਕੋਈ ਪਹਿਲੀ ਵਾਰੀ ਨਹੀਂ ਕੀਤਾ। 26ਵੀਂ ਆਈਨੀ ਤਰਮੀਮ ਔਰ ਉਸ ਤੋਂ ਪਹਿਲਾਂ ਵੀ ਹਰ ਥਾਂ 'ਤੇ ਇਹ ਧੋਖੇਬਾਜ਼ੀ ਔਰ ਦਗੇਬਾਜ਼ੀ ਕਰਦੇ ਰਹੇ ਨੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਮੋਹਿੰਦਰਪਾਲ ਸਿੰਘ ਨੇ ਜਿਹੜਾ ਸਵਾਲ ਪੁੱਛਿਆ ਕਿ ਇਹ ਕੰਮ ਅਗਰ ਕਿਸੇ ਗੈਰ ਮੁਸਲਿਮ ਨੇ ਕੀਤਾ ਹੁੰਦਾ, ਜ਼ਰਾ ਜੀ ਵੀ 19, 20, 21 ਕੀਤੀ ਹੁੰਦੀ ਤਾਂ ਉਹਨਾਂ ਦੀ ਤੁਸੀਂ ਤਰਪਾਈ ਕਰ ਛੱਡਣੀ ਸੀ। ਇੰਝ ਹੀ ਹੈ ਨਾ। ਉਹ ਤਾਂ ਕਿਉਂਕਿ ਮਾੜੇ ਨੇ ਨਾ, ਜਿਹੜੀ ਮਾਈਨੋਰਿਟੀ ਹੁੰਦੀ ਨਾ, ਕਿਤੇ ਵੀ ਤੁਸੀਂ ਇੱਥੇ ਨਹੀਂ ਵੇਖਿਆ ਵੀ ਟਰੰਪ ਜਿਹੜਾ ਅਮਰੀਕਾ 'ਚ ਮਾਈਨੋਰਿਟੀ 'ਤੇ ਚੜ੍ਹ ਗਿਆ, ਹਰ ਕਿਸਮ ਦੀ ਮਾਈਨੋਰਿਟੀ 'ਤੇ। ਜਿੱਥੇ ਵੀ ਮਾਈਨੋਰਿਟੀ ਹੁੰਦੀ ਉਧਰ ਮੋਦੀ ਚੜ੍ਹ ਜਾਂਦਾ ਮੁਸਲਮਾਨਾਂ ਦੇ ਉੱਤੇ। ਇੱਧਰ ਕਿਉਂਕਿ ਅਸੀਂ ਪਾਕਿਸਤਾਨ, ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਦੱਸਣਾ ਕਿ ਪਾਕਿਸਤਾਨ ਜਿਹੜਾ ਹੈ ਉਹ ਇੱਕ ਮਾਈਨੋਰਿਟੀ ਵਾਸਤੇ ਬਣਿਆ ਸੀ, ਮੈਜੋਰਿਟੀ ਵਾਸਤੇ ਨਹੀਂ ਸੀ ਬਣਿਆ। ਜਿਹੜਾ ਲਾਰਜਰ ਇੰਡੀਆ ਸੀ, ਜਿਹਦੇ ਵਿੱਚ ਬੰਗਲਾਦੇਸ਼, ਇੰਡੀਆ, ਅੱਜ ਦਾ ਪਾਕਿਸਤਾਨ, ਅਸੀਂ ਸਾਰੇ ਇਕੱਠੇ ਸਾਂ। ਔਰ ਉਸ ਵੇਲੇ ਉੱਥੇ ਸਾਡੇ ਲੀਡਰਸ ਨੂੰ
ਸਾਡੇ ਆਬਾਓ ਅਜਦਾਦ ਨੂੰ ਇਹ ਲੱਗਾ ਵੀ ਉੱਥੇ ਅਗਰ ਅੰਗਰੇਜ਼ ਛੱਡ ਕੇ ਚਲਾ ਗਿਆ ਤੇ ਹਿੰਦੂਆਂ ਦੀ ਤਾਦਾਦ ਬਹੁਤੀ ਹੋ ਜਾਏਗੀ, ਅਸੀਂ ਘੱਟ ਹੋ ਜਾਵਾਂਗੇ, ਅਸੀਂ ਮਾਈਨੋਰਿਟੀ ਹੋ ਜਾਵਾਂਗੇ, ਅਸੀਂ ਗੈਰ ਮਹਿਫੂਜ਼ ਹੋ ਜਾਵਾਂਗੇ। ਔਰ ਉਹਨਾਂ ਆਖਿਆ ਸਾਨੂੰ ਇੱਕ ਅਲੱਗ ਮੁਲਕ ਚਾਹੀਦਾ, ਅਲੱਗ ਵਤਨ ਚਾਹੀਦਾ, ਤੇ ਅਸੀਂ ਮਾਈਨੋਰਿਟੀ ਵਾਸਤੇ ਇੱਕ ਅਲੱਗ ਮੁਲਕ ਬਣਾ ਲਿਆ। ਉਧਰੋਂ ਦੀ ਮਾਈਨੋਰਿਟੀ ਅਲੱਗ ਮੁਲਕ ਲੈ ਕੇ ਇੱਧਰ ਮੈਜੋਰਿਟੀ ਬਣ ਗਈ ਆ ਕੇ, ਕਿਉਂਕਿ ਇੱਥੇ ਜ਼ਾਹਿਰ ਹੈ ਅਸੀਂ ਇਕੱਲੇ ਹੀ ਸਾਂ ਬਹੁਤੇ ਤਾਦਾਦ ਦੇ ਵਿੱਚ, ਤੇ ਅਸੀਂ ਮੈਜੋਰਿਟੀ ਬਣ ਗਏ। ਜਿਸ ਵੇਲੇ ਅਸੀਂ ਮੈਜੋਰਿਟੀ ਬਣੇ ਤੇ ਉਹ ਜਿਹੜੀਆਂ ਗੱਲਾਂ ਦਾ ਸਾਨੂੰ ਫਿਕਰ ਸੀ, ਇਹ ਗੌਰ ਨਾਲ ਬਾਰੀਕ ਗੱਲ ਹੈ, ਧਿਆਨ ਨਾਲ ਸੁਣਨੀ ਹੈ। ਤੁਹਾਨੂੰ ਇਹੋ ਜਿਹੀਆਂ ਗੱਲਾਂ ਮੈਨੂੰ ਪਤਾ ਚੰਗੀਆਂ ਨਹੀਂ ਲੱਗਦੀਆਂ, ਤੁਹਾਨੂੰ ਉਹ ਹੀ ਚੰਗੀਆਂ ਲੱਗਦੀਆਂ ਨੇ, ਕੁੰਡੀ ਨਾ ਖੜਕਾ ਉਹੋ ਜਿਹੀਆਂ ਖਬਰਾਂ ਹੀ ਤੁਹਾਨੂੰ ਦਿਓ ਤੇ ਚੰਗੀਆਂ ਲੱਗਦੀਆਂ, ਲੇਕਿਨ ਇਹ ਤੁਹਾਡੀ ਇਜਤਮਾਈ ਜਿਹੜੀ ਕਾਉਂਸਲਿੰਗ, ਇਜਤਮਾਈ ਤੁਹਾਡੀ ਜਿਹੜੀ ਇੱਕ ਐਜੂਕੇਸ਼ਨ ਵਾਸਤੇ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਇਹਨਾਂ 'ਤੇ ਵੀ ਧਿਆਨ ਦਿਆ ਕਰੋ। ਖੁਦਾਰਾ ਜਾਨਵਰਾਂ ਦਾ ਅਸੀਂ ਕੋਈ ਸਮਾਜ ਥੋੜ੍ਹੀ, ਇਨਸਾਨਾਂ ਦਾ। ਉੱਥੇ ਜਿਹੜੀ ਮਾਈਨੋਰਿਟੀ ਸੀ ਉਹ ਜਿਸ ਵੇਲੇ ਇੱਥੇ ਮੈਜੋਰਿਟੀ ਬਣੀ, ਤੇ ਜਿਹੜੇ ਖਤਰਾਤ, ਜਿਹੜੇ ਡਰ, ਜਿਹੜੇ ਮਸਲਿਆਂ ਦੀ ਵਜ੍ਹਾ ਤੋਂ ਅਲੱਗਾ ਮੁਲਕ ਲਿਆ, ਆ ਕੇ ਉਹ ਹੀ ਕੰਮ ਇੱਧਰ ਕੀਤਾ। ਉੱਧਰ ਇਹ ਸ਼ੱਕ ਸੀ ਕਿ ਅਸੀਂ ਮਾਈਨੋਰਿਟੀ ਹੋਵਾਂਗੇ, ਕਮਜ਼ੋਰ ਹੋਵਾਂਗੇ ਤੇ ਸਾਨੂੰ ਲੰਮਿਆਂ ਪਾ ਲੈਣਗੇ। ਇੱਧਰ ਆਉਂਦਿਆਂ ਹੀ ਅਸੀਂ ਲੰਮਿਆਂ ਪਾ ਲਿਆ। ਤੇ ਐਸਾ ਲਿੱਤਰ ਫੇਰਦੇ ਕੋਈ ਸਮਝਾਵੇ ਤੇ ਅੱਗੋਂ ਉਹਨੂੰ ਉਹਦੇ ਉੱਤੇ ਫਤਵੇ ਦੇ ਦਿੰਦੇ। ਮਸਲਨ ਕੋਈ ਆਖੇ ਨਾ ਕਿ ਫਲਾਨਾ ਜਿਹੜਾ ਮਾਈਨੋਰਿਟੀ ਦਾ ਸੈਗਮੈਂਟ ਹੈ ਉਹ ਭਲੇ ਮਜ਼ਹਬੀ ਇਤਬਾਰ 'ਤੇ ਹੈ, ਭਲੇ ਕਿਸੇ ਕੌਮ ਦੇ ਇਤਬਾਰ 'ਤੇ, ਜਿਹੜਾ ਵੀ ਮਾਈਨੋਰਿਟੀ ਦਾ ਸੈਗਮੈਂਟ ਹੈ ਕੋਈ, ਉਹਦੇ ਨਾਲ ਧੱਕਾ ਨਾ ਕਰੋ। ਤੇ ਉਹ ਨਾਲ ਹੀ ਕਦੀ ਕੋਈ ਤੁਹਾਡੇ 'ਤੇ ਫਤਵਾ ਲਾ ਦਿੰਦਾ ਵੀ ਤੁਸੀਂ ਵੀ ਫਿਰ ਉਹਨਾਂ 'ਚੋਂ ਹੀ ਹੋ, ਤੁਹਾਡਾ ਵੀ ਅਕੀਦਾ ਉਹੀ ਹੈ, ਤੁਹਾਡਾ ਵੀ ਮਜ਼ਹਬ ਉਹੀ ਹੈ। ਗੱਲ ਨਹੀਂ ਸੁਣਦੇ। ਲੱਗਦਾ ਇਹਨਾਂ ਨੂੰ ਇਹ ਹੈ ਵੀ ਮਾਈਨੋਰਿਟੀ ਦੇ ਜ਼ੁਲਮ ਕਰਕੇ ਹੀ ਜਿਹੜੀ ਉਹ ਜੰਨਤ ਦੀ ਟਿਕਟ ਮਿਲਣੀ ਹੈ। ਇੱਕ ਗੱਲ ਯਾਦ ਰੱਖੋ, ਚੇਤਾ ਰੱਖੋ, ਜਦੋਂ ਮੈਜੋਰਿਟੀ ਇਹ ਰੌਲਾ ਪਾਉਣਾ ਸ਼ੁਰੂ ਹੋ ਜਾਏ ਕਿਸੇ ਮੁਲਕ ਦੇ ਵਿੱਚ ਵੀ, ਜਿਵੇਂ ਇੰਡੀਆ 'ਚ ਪਾਇਆ ਜਾਂਦਾ, ਹਿੰਦੂ ਉੱਥੇ ਮੈਜੋਰਿਟੀ 'ਚ ਨੇ, ਜਦੋਂ ਉਹ ਰੌਲਾ ਪਾਉਣ ਨਾ ਵੀ ਉਹਨਾਂ ਦੇ ਮਜ਼ਹਬ ਨੂੰ ਮਾਈਨੋਰਿਟੀ ਤੋਂ ਖਤਰਾ ਹੈ, ਉਦੋਂ ਸਮਝ ਲਓ ਵੀ ਬਦਮਾਸ਼ੀ ਹੋਣ ਡਈ ਹੈ। ਕਿਉਂਕਿ ਮੈਜੋਰਿਟੀ ਦੇ ਮਜ਼ਹਬ ਨੂੰ ਕਦੀ ਵੀ ਮਾਈਨੋਰਿਟੀ ਤੋਂ ਖਤਰਾ ਨਹੀਂ ਹੁੰਦਾ। ਇਹ ਗੱਲ ਚੇਤੇ ਰੱਖੋ, ਕਿਉਂਕਿ ਉਹ ਤਾਂ ਆਲਰੇਡੀ ਮੈਜੋਰਿਟੀ 'ਚ ਨੇ। ਪਾਕਿਸਤਾਨ ਦੇ ਵਿੱਚ ਵੀ ਇਹ ਮਹਿੰਦਰਪਾਲ ਦੀਆਂ ਗੱਲਾਂ ਬਿਲਕੁਲ ਹੁਣ ਦੱਸੋ, ਇਹ ਜਿਹੜਾ ਮੈਂ ਕੀ ਆਖਾਂ ਇਹਨੂੰ, ਜਿਹੜਾ ਮਤਲਬ ਰਿਛ ਹੈ ਜਿਹੜਾ ਇਹ ਮੁਹੰਮਦ ਉਸਮਾਨ, ਚੌਧਰੀ ਮੁਹੰਮਦ ਉਸਮਾਨ, ਇਹਨੇ ਆ ਜਿਹੜਾ ਝੂਠਾ ਹਲਫ ਲਿਆ, ਓਥ ਲਿਆ ਝੂਠਾ, ਇਹਦੀ ਹਰ ਪੂਰੀ ਦੁਨੀਆ ਦੇ ਵਿੱਚ ਇਹਦੀ ਪਕੜ ਹੈ। ਇਹਨੇ ਕਿਸੇ ਵੀ ਮਜ਼ਹਬੀ ਕਿਤਾਬ 'ਤੇ ਲਿਆ ਹੁੰਦਾ, ਛੱਡ ਦਿਓ, ਚਲੋ ਕੁਰਾਨ ਸ਼ਰੀਫ ਨੂੰ ਇੱਕ ਸਾਈਡ 'ਤੇ ਰੱਖ ਦਿਓ ਇੱਕ ਮਿੰਟ ਵਾਸਤੇ। ਇਹ ਤਾਂ ਚਲੋ ਸਾਡੇ ਵਾਸਤੇ ਮੁਕੱਦਸ ਕਿਤਾਬ ਹੈ, ਮੁਸਲਮਾਨਾਂ ਵਾਸਤੇ, ਲੇਕਿਨ ਆਇਆ ਇਹ ਕਿਸੇ ਹੋਰ ਮੁਲਕ 'ਚ ਹੁੰਦੇ ਸਾਹਿਬ, ਇਹਨਾਂ ਦਾ ਕੋਈ ਹੋਰ ਮਜ਼ਹਬ ਹੁੰਦਾ, ਇਹਨਾਂ ਨੇ ਉਸ ਮੁਲਕ ਦੀ ਮੁਕੱਦਸ ਕਿਤਾਬ ਦੇ ਉੱਤੇ ਜਾਂ ਉਸ ਮਜ਼ਹਬ ਦੀ ਮੁਕੱਦਸ ਕਿਤਾਬ ਦੇ ਉੱਤੇ ਇਹਨਾਂ ਨੇ ਹਲਫ ਲਿਆ ਹੁੰਦਾ, ਉਹ ਇਹਨਾਂ ਨੂੰ ਛੱਡ ਦੇ। ਪਾਕਿਸਤਾਨ ਦੇ ਵਿੱਚ ਤੇ ਵਾਜ਼ੇ ਕਾਨੂੰਨ ਹੈ, ਆਇਨ ਦੇ ਵਿੱਚ 62 63 ਜਿਹੜੀ ਦਫਾ ਹੈ, ਸੌਰੀ 63 64 62 63 ਹੈ ਜਾਂ ਸ਼ਾਇਦ 63 64 ਹੈ, ਉਹਦੇ ਵਿੱਚ ਵਾਜ਼ੇ ਤੌਰ 'ਤੇ ਝੂਠਾ ਜਿਹੜਾ ਬੰਦਾ ਹੈ ਉਹਨੂੰ ਨਾਹਿਲ ਕਰਨ ਦਾ ਮਾਮਲਾ ਹੈ। ਜਾਂ ਤਾਂ ਉਹ ਰੱਖਣੀ ਨਹੀਂ ਸੀ, ਪਸੰਦ ਨਹੀਂ ਸੀ। ਤੇ ਹੁਣ ਮੈਨੂੰ ਇਹ ਦੱਸੋ ਕਿ ਅਗਰ ਉਹ ਰੱਖੀ ਹੈ ਤੇ ਮਹਿੰਦਰਪਾਲ ਦਾ ਸਵਾਲ ਤੇ ਬੜਾ ਤਗੜਾ ਹੈ। ਮਹਿੰਦਰਪਾਲ ਨੂੰ ਜਵਾਬ ਤੇ ਸਾਨੂੰ ਦੇਣਾ ਪਏਗਾ। ਹੁਣ ਸਾਰੇ ਬਰਫ਼ 'ਚ ਲੱਗੇ ਨੇ, ਕੋਈ ਬੋਲ ਕੇ ਕੂ ਕੇ ਰਾਜ਼ੀ ਨਹੀਂ, ਕਿਸੇ ਦੀ ਆਵਾਜ਼ ਨਹੀਂ ਨਿਕਲਣ ਡਈ। ਨਾ ਤੁਹਾਨੂੰ ਇੱਥੇ ਜਮਾਤ ਇਸਲਾਮੀ ਗੱਲ ਕਰਦੀ ਨਜ਼ਰ ਆਏਗੀ, ਨਾ ਮੌਲਾਨਾ ਫਜ਼ਲ ਰਹਿਮਾਨ ਗੱਲ ਕਰਦਾ, ਨਾ ਇੱਥੇ ਜਨਾਬ ਰਾਗਬ ਨਈਮੀ ਸਾਹਿਬ ਬੋਲਦੇ ਸਾਨੂੰ ਨਜ਼ਰ ਆਉਣਗੇ, ਸਾਡੇ ਬਜ਼ੁਰਗ ਮੌਲਾਨਾ ਸਾਹਿਬ ਨੇ। ਨਾ ਇੱਥੇ ਕੋਈ ਤੁਹਾਨੂੰ ਵੱਡੇ ਆਲਮੇ ਦੀਨ ਇੱਥੇ ਨਹੀਂ ਫਤਵਾ ਦੇਣਗੇ ਕਿ ਯਾਰ ਇਹ ਕੁਰਾਨ ਦੀ ਬੇਹਰਮਤੀ ਨਾ ਕਰੋ ਆਪਣੀ ਸਿਆਸਤ ਦੇ ਵਿੱਚ, ਇਹਦੇ ਕੋਲੋਂ ਅਸਤੀਫਾ ਦਵਾਓ, ਇਹਨੂੰ ਦੁਬਾਰਾ ਇਲੈਕਸ਼ਨ ਲੜਵਾਓ ਤੇ ਇਹਨੂੰ ਆਪਣੀ ਪਾਰਟੀ ਸ਼ਾਮਿਲ ਕਰ ਲਓ। ਚਲੋ ਇਹ ਗੱਲ ਤੇ ਮੰਨ ਲਈ ਕਿ ਉਹ ਸ਼ਖਸ ਜਿਹੜਾ ਉਹ ਕੁਰਾਨ ਕਰੀਮ ਦੇ ਉੱਤੇ ਹਲਫ ਦੇ ਕੇ ਝੂਠ ਮਾਰ ਰਿਹਾ, ਲੇਕਿਨ ਜਿਹੜੇ ਉਹਨੂੰ ਸ਼ਾਮਿਲ ਕਰਾ ਰਹੇ ਨੇ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ? ਦੋਹਰੇ ਇਲੈਕਸ਼ਨ ਕਰਾ ਲਓ, ਫਾਰਮ 47 ਤੇ ਇਹਨੂੰ ਜਿਤਾ ਕੇ ਲੈ ਆਓ, ਬਲਕਿ ਸੌਖਾ ਕੰਮ ਕਰ ਲਓ। ਹੁਣ ਤਾਂ ਤੁਸੀਂ ਬਿਲਕੁਲ ਹੀ ਨੰਗੇ ਹੋ ਗਏ ਜੇ। ਇਹਦੇ ਕੋਲੋਂ ਅਸਤੀਫਾ ਦਵਾਓ, ਇਹ ਦੁਬਾਰਾ ਇਲੈਕਸ਼ਨ ਦੇ ਪੇਪਰ ਜਮ੍ਹਾਂ ਕਰਾਏ, ਜਿਹੜੇ ਇਹਦੇ ਮੁਖਾਲਫ ਪੇਪਰ ਜਮ੍ਹਾਂ ਕਰਾਉਣ ਉਹ ਸਾਰਿਆਂ ਦੇ ਪੇਪਰ ਰਿਜੈਕਟ ਕਰ ਦਿਓ, ਪੋਲਿੰਗ ਵੀ ਨਾ ਕਰਾਓ, ਤੁਹਾਡਾ ਖਰਚਾ ਵੀ ਨਹੀਂ ਹੋਏਗਾ। 4 ਕੇ ਬੈਨਰ ਲਾਵੇ ਹਲਕੇ ਦੇ ਵਿੱਚ, ਇਹਨੂੰ ਪਹਿਲਾਂ ਹੀ ਦੱਸ ਦਿਓ ਵੀ ਚੰਨ ਤੈਨੂੰ ਹੀ ਵਾਪਸ ਲਿਆ ਰਹੇ। ਉਹ ਯਾਰ ਕੁਝ ਆਪਣਾ ਔਰ ਇਹਦਾ ਕੁਝ ਆਪਣਾ ਫੇਸ ਸੇਵਿੰਗ ਰੱਖ ਲਓ। ਚਲੋ ਆਖਰਤ ਤੇ ਛੱਡ ਦਿਓ, ਉਹਦਾ ਤੁਹਾਨੂੰ ਫਿਕਰ ਨਹੀਂ, ਪਰ ਦੁਨੀਆ ਦੇ ਵਿੱਚ ਕੁਝ ਬੇਸ਼ਰਮੀ ਤੇ ਆਪਣੀ ਜਿਹੜੀ ਉਹ ਇੰਟੈਕਟ ਰੱਖ ਲਓ, ਕੁਝ ਤੇ ਹਯਾ ਕਰ ਲਓ, ਕੁਝ ਸ਼ਰਮ ਕਰ ਲਓ। ਇਹ ਬੰਦਾ ਕੁਰਾਨ ਕਰੀਮ ਦੇ ਉੱਤੇ ਹੱਥ ਰੱਖ ਕੇ ਹਲਫ ਦੇ ਰਿਹਾ ਕਿ ਮੈਂ ਇਮਰਾਨ ਖਾਨ ਦੇ ਨਾਲ ਰਵਾਂਗਾ ਔਰ ਬਿਲਕੁਲ ਕਿਸੇ ਕਿਸਮ ਦੀ ਮੈਂ 2 ਨੰਬਰੀ ਨਹੀਂ ਕਰਾਂਗਾ। ਉਹ 2 ਨੰਬਰੀ ਕਰ ਰਿਹਾ। ਔਰ ਜਿਹੜੇ ਮਤਲਬ ਰਿਸ਼ਵਤ ਲੈਣ ਵਾਲਾ ਤੇ ਦੇਣ ਵਾਲਾ ਤੇ ਲੈਣ ਵਾਲਾ ਦੋਵੇਂ ਨਾ, ਚੋਰੀ ਕਰਨ ਵਾਲਾ ਤੇ ਚੋਰੀ ਦਾ ਮਾਲ ਖਰੀਦਣ ਵਾਲਾ, ਇਹ ਅਗਰ ਚੋਰੀ ਕਰਨ ਵਾਲਾ ਤੇ ਜਿਹੜਾ ਚੋਰੀ ਦਾ ਮਾਲ ਖਰੀਦ ਰਹੇ ਨੇ ਉਹਨਾਂ ਨੂੰ ਫਿਰ ਕੀ ਆਖੀਏ? ਉਹ ਵੀ ਓਡੇ ਹੀ ਬੇਸ਼ਰਮ ਨੇ। ਲੇਕਿਨ ਕੋਈ ਆਲਮੇ ਦੀਨ ਨਹੀਂ ਬੋਲੇਗਾ, ਕੋਈ ਇੱਥੇ ਇਸਲਾਮੀ ਨਜ਼ਰੀਆਤੀ ਕੌਂਸਲ ਇਹਦੇ ਉੱਤੇ ਨਹੀਂ ਬੋਲੇਗੀ।
ਸਾਰਿਆਂ ਨੂੰ ਪਿੱਸੂ ਪੈ ਗਏ ਨੇ, ਸੱਪ ਸੁੰਘ ਗਏ ਨੇ, ਕੋਈ ਨਹੀਂ ਬੋਲੇਗਾ ਇੱਥੇ ਇਸ ਵੇਲੇ, ਚੁੱਪ ਰਹਿਣਗੇ। ਇਹ ਉਹ ਇਜਤਮਾਹੀ ਬੇਸ਼ਰਮੀ ਹੈ ਜਿਹਨੂੰ ਗਿਰੇਬਾਨ ਤੋਂ ਫੜ ਕੇ ਝੰਜੋੜਿਆ ਮਹਿੰਦਰਪਾਲ ਸਿੰਘ ਨੇ। ਮੈਂ ਤੁਹਾਡਾ ਬੜਾ ਸਤਿਕਾਰ ਕਰਦਾ ਮਹਿੰਦਰਪਾਲ ਸਿੰਘ ਸਾਹਿਬ, ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਇਹ ਸਵਾਲ ਕੀਤਾ। ਬਿਲਕੁਲ ਇਹ ਸਾਨੂੰ ਕਿਆਮਤ ਵਾਲੇ ਦਿਨ ਗਲਮਿਓਂ ਫੜਿਆ ਜਾਣਾ। ਸਾਨੂੰ ਜਿੰਨੇ ਵੀ ਅਸੀਂ ਆਪਣੇ ਆਪ ਨੂੰ ਬੜੇ ਵੱਡੇ ਵੱਡੇ ਮੰਨੇ ਪਰਮੰਨੇ ਮੁਸਲਮਾਨ ਕਹਿੰਦੇ ਔਰ ਖਾਮੋਸ਼ ਹੈ ਇਸ ਜ਼ੁਲਮ 'ਤੇ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਸਾਡੇ ਬੱਚੇ ਕੀ ਅਸਰ ਲੈਣਗੇ ਇੱਥੋਂ ਕਿ ਕੁਰਾਨ ਕਰੀਮ 'ਤੇ ਝੂਠੇ ਜਿਹੜੇ ਨੇ ਉਹ ਜਿਹੜਾ ਉਹ ਹਲਫ ਦੇ ਕੇ ਤੇ ਜੋ ਮਰਜ਼ੀ ਕਰ ਛੱਡੋ। ਇਹ ਵੈਸੇ ਸਾਹੀਵਾਲ ਦੇ ਉੱਤੇ ਕਾਲਾ ਧੱਬਾ ਹੈ, ਅਤੇ ਧੱਬਾ ਵੀ ਬੜਾ ਹੀ ਕੋਈ ਕੋਝਾ ਕਿਸਮ ਦਾ ਹੈ ਜਿਹੜਾ ਲੱਗਾ ਹੈ, ਜਿਹੜਾ ਇਸ ਬੰਦੇ ਨੇ ਓਥ ਦੀ ਖਿਲਾਫਵਰਜ਼ੀ ਕਰਕੇ। ਮੈਂ ਹੈਰਾਨ ਹੈ ਵੀ ਸਾਹੀਵਾਲ ਵਾਲੇ ਵੀ, ਮੈਂ ਕਾਨੂੰਨ ਹੱਥ 'ਚ ਲੈਣ ਦੀ ਕੋਈ ਗੱਲ ਨਹੀਂ ਕਰ ਰਿਹਾ, ਲੇਕਿਨ ਵੋਟ ਦੇਣ 'ਤੇ ਇਹੋ ਜਿਹੇ ਬੰਦੇ ਦਾ ਹੁੱਕਾ ਪਾਣੀ ਬੰਦ ਕਰਨ 'ਤੇ ਕਾਨੂੰਨ ਔਰ ਆਈਨ ਦੇ ਅੰਦਰ ਰਹਿੰਦਿਆਂ ਹੋਇਆਂ ਤੇ ਇਹੋ ਜਿਹੇ ਬੰਦੇ ਦਾ ਇਹਤਸਾਬ ਕਰ ਸਕਦੇ ਹੋ ਨਾ। ਇਹਦੇ ਖਿਲਾਫ ਪੁਰਅਮਨ ਇਹਤਜਾਜ ਤੇ ਕਰ ਸਕਦੇ ਹੋ ਨਾ। ਪੁਰਅਮਨ, ਮੈਂ ਬਾਰ-ਬਾਰ ਆਖਾਂਗਾ, ਕਦੀ ਕਾਨੂੰਨ ਹੱਥ 'ਚ ਨਹੀਂ ਲੈਣਾ, ਕਿਸੇ ਬੰਦੇ ਦੇ ਖਿਲਾਫ ਵੀ ਕਾਨੂੰਨ ਹੱਥ 'ਚ ਨਹੀਂ। ਇਹ ਹੀ ਮਹਿੰਦਰਪਾਲ ਵੀ ਕਹਿਣ ਡਿਆ। ਅਗਰ ਸਮਝੋ ਤਾਂ ਮਹਿੰਦਰਪਾਲ ਵੀ ਇਹੀ ਕਹਿੰਦਾ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ, ਨਾ ਮਾਈਨੋਰਿਟੀ ਦੇ ਖਿਲਾਫ ਅਤੇ ਨਾ ਮੈਜੋਰਿਟੀ ਦੇ। ਕਾਨੂੰਨ 'ਚ ਰਹਿ ਕੇ ਤੁਸੀਂ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਸਕਦੇ ਹੋ। ਇਹਨਾਂ ਨੂੰ ਲਾਨ ਤਾਨ ਕਰੋ, ਇਹ ਚੁਧਰਾਹਟ ਲਈ ਸਭ ਕੁਝ ਕਰਦੇ ਨੇ। ਅਗਰ ਉੱਥੇ ਸਾਹੀਵਾਲ 'ਚ ਇਹਨਾਂ ਦਾ ਲਾਨ ਤਾਨ ਕਰੋ, ਇਹਨਾਂ ਨੂੰ ਹੁੱਕਾ ਪਾਣੀ ਬੰਦ ਕਰ ਦਿਓ, ਇਹਨਾਂ ਨੂੰ ਵਿਆਹਾਂ ਸ਼ਾਦੀਆਂ 'ਤੇ ਬੁਲਾਉਣਾ ਛੱਡ ਦਿਓ, ਇਹਨਾਂ ਨਾਲ ਜਾਣਾ ਛੱਡ ਦਿਓ, ਇਹ ਆਪੇ ਬੰਦੇ ਦੇ ਪੁੱਤਰ ਬਣ ਜਾਣਗੇ 10 ਦਿਨਾਂ ਦੇ ਵਿੱਚ। ਇਹਨਾਂ ਨਾਲ ਸਲਾਮ ਲੈਣਾ ਛੱਡ ਦਿਓ। ਲੇਕਿਨ ਮਸਲਾ ਤਾਂ ਸਾਡਾ ਇਹੀ ਹੈ, ਜਿਹੜਾ ਜਿੰਨਾ ਲੁੱਚਾ ਹੈ ਉਹ ਨਾ ਉੱਚਾ ਹੈ, ਉਹਦੀ ਅਸੀਂ ਉਨੀ ਇੱਜ਼ਤ ਕਰਦੇ। ਬਹਰਹਾਲ ਬੜਾ ਹੀ ਕਿ ਰੱਜ ਕੇ ਬੇਸ਼ਰਮ ਆਦਮੀ ਹੈ ਇਹ। ਅਤੇ ਇਹਦੇ ਬਾਰੇ ਜੋ ਮਹਿੰਦਰਪਾਲ ਸਿੰਘ ਸਾਹਿਬ ਨੇ ਕਿਹਾ ਉਹ ਬਿਲਕੁਲ ਦਰੁਸਤ ਕਿਹਾ, ਮੈਂ ਇਹਨਾਂ ਦੇ ਨਾਲ ਹਾਂ। ਔਰ ਉਹਨਾਂ ਨੇ ਕਿਹਾ ਵੀ ਸਾਰਾ ਪਾਕਿਸਤਾਨ ਕਿਉਂ ਖਾਮੋਸ਼ ਹੈ, ਅਤੇ ਬੋਲੋ ਹੁਣ ਬੜੇ ਬੜੇ ਕਲਗੀਆਂ ਵਾਲੇ ਜਿਹੜੇ ਨੇ, ਇਹ ਤਹਿਰੀਕ ਲਬੈਕ ਵਾਲੇ ਵੀ ਇਹਦੇ 'ਤੇ ਖਾਮੋਸ਼ ਨੇ। ਹੁਣ ਕਿਸੇ ਬੰਦੇ ਨੂੰ ਕੁਰਾਨ ਕਰੀਮ ਦੀ ਹੁਰਮਤ ਦਾ ਕੋਈ ਖਿਆਲ ਨਹੀਂ ਹੈ। ਉਹਦੀ ਵਜ੍ਹਾ ਕੀ ਹੈ ਕਿ ਪਿੱਛੇ ਛਿੱਤਰ ਹੈ ਫੀਲਡ ਮਾਰਸ਼ਲ ਸਾਹਿਬ ਦਾ। ਇਹ ਸਾਰਿਆਂ ਨੂੰ ਪਤਾ ਹੈ ਵੀ ਜੇ ਇਹਦੇ 'ਤੇ ਅਸੀਂ ਕੋਈ ਗੱਲ ਕੀਤੀ ਤਾਂ ਪਿੱਛੋਂ ਛਿੱਤਰ ਪੈਣੇ ਨੇ। ਅਤੇ ਇਹ ਬਸ ਜਿਹੜੀ ਇਹ ਸਾਰੀ ਕੰਪਨੀ ਦੀ ਮਸ਼ਹੂਰੀ ਹੁੰਦੀ ਹੈ ਨਾ, ਇਹ ਮਾੜੇ ਬੰਦੇ 'ਤੇ ਹੁੰਦੀ ਹੈ। ਉਹ ਮਾਈਨੋਰਿਟੀ 'ਚ ਹੋਵੇ ਜਾਂ ਕੋਈ ਵੈਸੇ ਮਾੜਾ ਹੋਵੇ, ਉਹ ਇਹਨਾਂ ਦੇ ਟੇਟੇ ਚੜ੍ਹ ਜਾਏ ਅਤੇ ਜੋ ਕੁਝ ਫਿਰ ਇਹ ਉਹਦੇ ਨਾਲ ਕਰਦੇ ਨੇ, ਜਿਵੇਂ ਰੰਦਾ ਫੇਰਦੇ ਨੇ, ਜਿਵੇਂ ਰਗੜਦੇ ਨੇ ਉਹਨੂੰ, ਉਸ ਵਿਚਾਰੇ ਦੇ ਉੱਤੇ ਜਿਹੜੀਆਂ ਤੋਹਮਤਾਂ ਲਾਉਂਦੇ ਨੇ, ਬਸ ਫਿਰ ਰੱਬ ਦੀ ਪਨਾਹ। ਅਗਲੀ ਖਬਰ ਵਾਲੇ ਪਾਸੇ ਚੱਲਦੇ ਜੀ। ਅਗਲੀ ਖਬਰ ਹੈ ਜੀ ਦਿਲ ਦਾ ਮਾਮਲਾ। ਹਾਂਜੀ, ਬਾਜੀ ਮਰੀਮ ਨੇ ਆਖਿਆ ਕਿ ਕਿਉਂਕਿ ਮਾਮਲਾ ਦਿਲ ਦਾ ਅਤੇ ਮੈਂ ਜਿਹੜਾ ਨਾ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਅਤੇ ਉਹਦਾ ਨਾਮ ਹੀ ਬਾਜੀ ਆਪੇ ਹੀ ਦੱਸਣ ਡਈ ਹੈ। ਜ਼ਰਾ ਸੁਣੋ। दिल के अमराज का हॉस्पिटल जो कि अपनी तरह का वाहिद हॉस्पिटल था, पंजाब इंस्टीट्यूट ऑफ कार्डियोलॉजी, क्योंकि पॉपुलेशन बढ़ गई है, दिल के अमराज बढ़ गए हैं, तो मैंने फैसला किया कि उसकी एक्सटेंशन एक और बनाई जाए। तो मरियम नवाज इंस्टीट्यूट ऑफ कार्डियोवैस्कुलर डिजीजेज तकमील के आखिरी मराहिल पे है। ये आपके सामने पिक्टोरियल एविडेंस है। ਸੁਣ ਲਿਆ ਜੀ। ਬਾਜੀ ਇੱਥੇ ਨਹੀਂ ਰੁਕੀ। ਬਾਜੀ ਨੇ ਆਖਿਆ ਵੀ ਇਹ ਤਸਵੀਰਾਂ ਵੀ ਵੇਖ ਲਓ, ਤਸਵੀਰੀ ਸਬੂਤ ਵੀ। ਬਾਜੀ ਵੈਸੇ ਰੱਜ ਕੇ ਝੂਠੀ ਹੈ। ਬਾਜੀ ਦਾ ਉਹੀ ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ, ਉਹੀ ਵਾਲਾ ਝੂਠ ਹੈ ਇੱਥੇ ਵੀ। ਇਹ ਪ੍ਰੋਜੈਕਟ ਬਾਕਾਇਦਾ ਤੌਰ 'ਤੇ ਇਹ ਤਸਵੀਰ ਵੇਖ ਲਓ, ਬੁਜ਼ਦਾਰ ਸਾਹਿਬ ਇਹਦਾ ਇਫਤਤਾਹ ਕਰ ਰਹੇ ਨੇ। ਇਹ ਬਿਲਡਿੰਗ ਉਦੋਂ ਦੀ ਬਣੀ ਹੈ। ਬਾਜੀ ਨੇ ਸਿਰਫ ਆ ਕੇ ਉੱਤੇ ਬੋਰਡ ਲਾਇਆ ਅਤੇ ਆਖਿਆ ਇਹਨੂੰ ਹੁਣ ਦਿਲ ਦਾ ਮਾਮਲਾ ਹੈ। ਬਾਜੀ ਜੀ, ਇਹ ਤੁਹਾਡਾ ਦਿਲ ਐਡਾ ਜਿਹੜਾ ਡੁੱਲ ਗਿਆ, ਅੱਜ ਕੱਲ੍ਹ ਡੁੱਲਿਆ ਫਿਰਦਾ ਤੁਹਾਡਾ ਦਿਲ, ਇਹ ਹੁਣ ਕਿਸੇ ਹੋਰ ਪਾਸੇ ਨਾ ਗੱਲ ਲੈ ਜਿਓ। ਮੈਂ ਇਹ ਹਸਪਤਾਲ 'ਤੇ ਕਹਿ ਰਿਹਾ ਕਿ ਹਰ ਉਹ ਪ੍ਰੋਜੈਕਟ ਜਿਹੜਾ ਇਮਰਾਨ ਖਾਨ ਦੀ ਗਵਰਨਮੈਂਟ 'ਚ ਹੋਇਆ, ਉੱਥੇ ਤੁਹਾਡਾ ਦਿਲ ਡੁੱਲ ਜਾਂਦਾ ਹੈ ਔਰ ਤੁਸੀਂ ਆਪਣੇ ਨਾਂ 'ਤੇ ਲੈ ਲੈਂਦੇ ਹੋ। ਅਤੇ ਇਹ ਲੋਕਾਂ ਨੂੰ ਤੁਸੀਂ ਪਾਗਲ ਸਮਝਦੇ ਹੋ। ਲੋਕਾਂ ਨੂੰ ਨਹੀਂ ਪਤਾ, ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਤੁਸੀਂ ਕੀ ਕਰਨ ਰਹੇ ਹੋ। ਸਭ ਪਤਾ ਹੈ ਲੋਕਾਂ ਨੂੰ। ਇਹ ਐਡਾ ਲੰਮਾ ਬੇਵਕੂਫ ਲੋਕਾਂ ਨੂੰ ਤੁਸੀਂ ਜਿਹੜਾ ਉਹ ਨਹੀਂ ਬਣਾ ਸਕਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਸੋਹਰਾਬ ਬਰਕਤ ਸਾਹਿਬ ਨੇ ਲਾਹੌਰ ਦੇ ਵਿੱਚ ਸਰਵੇ ਕੀਤਾ ਅਤੇ ਉਹ ਮੈਂ ਤੁਹਾਨੂੰ ਵਿਖਾ ਨਹੀਂ ਸਕਦਾ। ਉਹ ਸਰਵੇ ਜਿਹੜਾ ਹੈ ਉਹਦੇ ਵਿੱਚ ਲੋਕੀ ਤਕਰੀਬਨ ਨੰਗੀਆਂ ਗਾਲਾਂ ਕੱਢ ਰਹੇ ਨੇ, ਨੰਗੀਆਂ ਔਰ ਗੰਦੀਆਂ ਗਾਲਾਂ ਕੱਢ ਰਹੇ ਨੇ, ਇਸ ਲਈ ਮੈਂ ਵਿਖਾ ਨਹੀਂ ਸਕਦਾ। ਮਤਲਬ ਜਿਹੜੀ ਤੇ ਔਨ ਏਅਰ ਹੋਈਆਂ ਵੀਡੀਓ ਤੇ ਹੈ ਨੇ, ਕੁਝ ਵੀਡੀਓ ਮੇਰੇ ਕੋਲ ਆਈਆਂ ਨੇ ਜਿੱਥੇ ਲੋਕੀ ਪਤਾ ਨਹੀਂ ਕੀ ਕੁਝ ਬੋਲ ਰਹੇ ਨੇ, ਕਿਉਂਕਿ ਲੋਕਾਂ ਦੇ 15-15 20-20 ਹਜ਼ਾਰ ਰੁਪਈਏ ਉਹਨਾਂ ਦਾ ਬਿੱਲ ਆ ਰਿਹਾ ਹੈ। ਔਰ ਤੁਹਾਨੂੰ ਅਸੀਂ ਕੱਲ੍ਹ ਦੇ ਵੀ ਇੱਕ ਵੀਲੌਗ 'ਚ ਦੱਸਿਆ ਸੀ ਕਿ ਅਗਰ 200 ਯੂਨਿਟ ਹੋਵੇ ਤਾਂ ਬਿੱਲ 2300 ਰੁਪਈਆ। ਇਹ ਗੌਰ ਨਾਲ ਸੁਣਨਾ ਜੇ, ਅਗਰ 200 ਯੂਨਿਟ ਹੋਵੇ ਤਾਂ ਬਿੱਲ 2300 ਰੁਪਈਆ, ਅਗਰ 201 ਯੂਨਿਟ ਹੋਵੇ ਤਾਂ ਬਿੱਲ 8200 ਰੁਪਈਆ। 2300 ਤੋਂ 8200 ਪੂਰੀ ਦੁਨੀਆ 'ਚ ਅਸੂਲ ਹੈ ਕਿ ਅਗਰ ਇਸ ਤਰ੍ਹਾਂ ਇੱਕ ਸਲੈਬ ਬਣੇਗੀ ਤਾਂ ਪਹਿਲੇ 200 ਦਾ ਇੱਕ ਰੇਟ ਲੱਗੇਗਾ, 200 ਤੋਂ ਉਤਲੇ ਦਾ ਹੋਰ ਲੱਗੇਗਾ। ਮਤਲਬ 200 ਯੂਨਿਟ ਦਾ ਰੇਟ ਉਹੀ ਲੱਗੇਗਾ, ਜਿਹੜਾ 201 ਉਤਲਾ 1 ਯੂਨਿਟ ਹੈ ਉਹਦਾ ਅਲੱਗ ਰੇਟ ਲੱਗੇਗਾ। ਇੱਥੇ ਕੀ ਕਰਦੇ ਨੇ, ਜਿਸ ਵੇਲੇ 201 ਹੁੰਦਾ ਪੂਰੇ 201 ਨੂੰ ਫੜ ਕੇ ਉਤਲਾ ਰੇਟ ਲਾ ਦਿੰਦੇ ਨੇ। ਬੱਲੇ ਹੋਏ ਸ਼ੇਰ ਬੱਗਿਓ। ਮਤਲਬ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਕਿਸੇ ਨੇ ਇਤਸਾਬ ਕਰਨਾ ਨਹੀਂ,
ਤੁਹਾਨੂੰ ਲੱਗਦਾ ਤੁਹਾਨੂੰ ਰੱਬ ਨੇ ਪੁੱਛਣਾ ਨਹੀਂ ਜੋ ਗਰੀਬ ਨਾਲ ਤੁਸੀਂ ਕਰ ਰਹੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਇਰਸ਼ਾਦ ਬੱਟੀ ਤੇ ਰਾਣਾ ਸਨਾਉल्ला ਸਾਹਿਬ ਦੀ ਗੱਲਬਾਤ ਹੋਈ। ਰਾਣਾ ਸਨਾਉल्ला ਸਾਹਿਬ ਨੇ ਕਿਹਾ ਕਿ ਇਮਰਾਨ ਖਾਨ ਦੇ ਉੱਤੇ ਜਿਹੜੇ 250 ਮੁਕੱਦਮੇ ਬਣੇ ਨੇ, ਅਗਰ ਇਮਰਾਨ ਖਾਨ ਦੇ ਮੁਕੱਦਮੇ ਖਤਮ ਹੋਏ ਤਾਂ 100 ਹੋਰ ਬਣਾ ਦਿਆਂਗੇ। ਰਾਣਾ ਸਾਹਿਬ ਵੀ ਅੱਜ ਕੱਲ੍ਹ ਜਿੱਥੇ ਵੇਖਾਂ ਤਵਾ ਪਰਾਤ ਉੱਥੇ ਨੱਚਾਂ ਸਾਰੀ ਰਾਤ, ਉਹ ਗੱਲ ਬਣੀ ਹੈ ਉਹਨਾਂ ਦੀ ਵੀ ਕਿ ਉਹ ਵੀ ਅੱਜ ਕੱਲ੍ਹ ਜਰਨੈਲ, ਲਫ਼ਜ਼ ਤੇ ਜਰਨੈਲ ਨਹੀਂ ਹੈਗਾ, ਜਨਰਲਸ ਹੈ, ਲੇਕਿਨ ਅਸੀਂ ਪੰਜਾਬੀ ਚਾਹੁੰਦੇ ਹਾਂ ਜਿੱਥੇ ਜਰਨੈਲ ਸਾਹਿਬਾਨ ਜਿਹੜੇ ਚਾਹੁੰਦੇ ਨੇ ਅੱਜ ਕੱਲ੍ਹ ਉਹ ਵੀ ਉਹੋ ਜਿਹੀ ਧੁਨ ਵਜਾਉਂਦੇ ਨੇ ਜਾਂ ਉਸੇ ਧੁਨ 'ਤੇ ਨੱਚਦੇ ਨੇ। ਆਂਦੇ ਨੇ 100 ਮੁਕੱਦਮਾ ਹੋਰ ਬਣਾ ਦਿਆਂਗੇ ਤੇ ਬਣਾ ਦਿਓ। ਜੋ 250 ਨਾਲ ਉਹਦਾ ਕਰ ਲਿਆ ਜੇ 100 ਦੇ ਨਾਲ ਹੋਰ ਕਰ ਲਿਓ। ਉਹ ਨਵਾਜ਼ ਸ਼ਰੀਫ ਤੇ ਹੈ ਨਹੀਂ, ਉਹ ਤੇ ਖਲੋਤਾ ਹੈ ਤਨ ਕੇ, ਤੇ ਮੇਰਾ ਨਹੀਂ ਖਿਆਲ ਕਿ ਕੋਈ ਹੋਰ ਇਸ ਤਰੀਕੇ ਨਾਲ ਮੁਕਾਬਲਾ ਕਰ ਸਕਦਾ ਸੀ ਜਿਵੇਂ ਇਮਰਾਨ ਖਾਨ ਨੇ ਕਰਕੇ ਵਕਿਆ। ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਮੁਕਾਬਲਾ ਤਾਂ ਕੀਤਾ ਹੈ ਪਰ ਹਾਲਾਤ ਬੜੇ ਬੁਰੇ ਨੇ, ਜੇਲ੍ਹ ਦੇ ਹਾਲਾਤ ਬੁਰੇ ਨੇ, ਪਾਰਟੀ ਦੇ ਹਾਲਾਤ ਬੁਰੇ ਨੇ, ਜ਼ੁਲਮ ਬੜਾ, ਕੋਈ ਸ਼ੱਕ ਨਹੀਂ ਇਹਦੇ 'ਚ, ਮੈਂ ਮੰਨਦਾ ਤੁਹਾਡੇ ਨਾਲ, ਇਹਦੇ 'ਚ ਕੋਈ ਸ਼ੱਕ ਨਹੀਂ, ਬੜੀ ਮਾਰ ਪਈ ਹੈ, ਕੋਈ ਸ਼ੱਕ ਨਹੀਂ। ਲੇਕਿਨ ਫਿਰ ਉਹ ਸਿੱਧੂ ਮੂਸੇਵਾਲੇ ਨੇ ਆਖਿਆ ਸੀ ਨਾ ਕਿ ਮੁਸੀਬਤਾਂ ਤੇ ਮਰਦਾਂ ਤੇ ਆਉਂਦੀਆਂ ਰਹਿੰਦੀਆਂ ਨੇ ਤੇ ਮਰਦ ਹੀ ਮੁਸੀਬਤਾਂ ਨਾਲ ਲੜਦੇ ਨੇ। ਇੱਥੇ ਹੁਣ ਮਰਦਾਂ ਦਾ ਮਤਲਬ ਸਿਰਫ ਮਰਦ ਜ਼ਾਤ ਨਹੀਂ, ਸਾਡੀਆਂ ਤੇ ਔਰਤਾਂ ਨੇ ਉਸ ਤੋਂ ਵੱਧ ਲੜ ਕੇ ਦੇਖਿਆ। ਇੱਥੇ ਮੈਂ ਜੈਂਡਰ ਸਪੈਸੀਫਿਕ ਗੱਲ ਨਹੀਂ ਕਰ ਰਿਹਾ, ਇੱਥੇ ਮਰਦ ਦਾ ਮਤਲਬ ਦਲੇਰ ਹੈ, ਉਹ ਮਰਦ ਵੀ ਹੋ ਸਕਦਾ ਤੇ ਔਰਤ ਵੀ ਹੋ ਸਕਦੀ ਹੈ। ਸਾਡੀਆਂ ਜ਼ਨਾਨੀਆਂ ਨੇ ਮਰਦਾਂ ਤੋਂ ਜ਼ਿਆਦਾ ਦਲੇਰੀ ਵਿਖਾਈ ਹੈ। ਹੁਣ ਉੱਥੇ ਰਾਣਾ ਸਾਹਿਬ ਨੇ ਇੱਕ ਜੁਮਲਾ ਕਹਿ ਦਿੱਤਾ ਕਿ ਕਈ ਸਹਾਫੀ ਮੁਲਕ ਤੋਂ ਭੱਜ ਗਏ ਨੇ, ਤੇ ਇਰਸ਼ਾਦ ਭੱਟੀ ਸਾਹਿਬ ਨੇ ਬਰਜਸਤਾ ਆਖਿਆ ਵੀ ਜਿਵੇਂ ਨਵਾਜ਼ ਸ਼ਰੀਫ ਸਾਹਿਬ 2 ਵਾਰੀ ਭੱਜ ਗਏ ਸਨ। ਇਹ ਸੁਣੋ ज़रा। उन्होंने आप लोगों को कहा कि भैया आप हट जाओ पीछे, आप नहीं हट सर रहे। पीपल्स पार्टी कुछ बाहर भागे हुए हैं, सर कुछ पीपल्स कुछ पार्टी किसी और अंजाम का शिकार हो गए हैं। सर वो जो बाहर भागे हुए हैं वो वैसे ही भागे हैं जैसे नवाज शरीफ 2 मरतबा भाग के गए। नहीं वैसे नहीं। ਸੁਣ ਲਿਆ ਜੀ, ਇੱਕ ਇਹ ਪੜ੍ਹੇ ਲਿਖੇ ਨਹੀਂ, ਦੂਜੇ ਸੱਜਣ ਸਾਰੇ ਬੇਸ਼ਰਮ ਹੋ ਗਏ ਨੇ, ਇਹਨਾਂ ਨੂੰ ਖਿਆਲ ਵੀ ਨਹੀਂ, ਇਹ ਹੁਣ ਸੋਚਦੇ ਵੀ ਨਹੀਂ ਕਿ ਆਵਾਮ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੀ ਹੈ ਔਰ ਆਵਾਮ ਦਲੇਰਾਂ ਦੇ ਨਾਲ ਖੜੇ ਹੁੰਦੀ ਹੈ। ਆਵਾਮ ਕਦੀ ਬੁਜ਼ਦਲਾਂ ਦੇ ਨਾਲ ਨਹੀਂ ਖੜੀ ਹੁੰਦੀ। ਤੁਸੀਂ ਕਬੱਡੀ ਦਾ ਮੈਚ ਵੇਖ ਲਓ, ਛੱਡੋ ਸਾਰੀਆਂ ਗੱਲਾਂ ਨੂੰ, ਫਿਲਮ ਵੇਖ ਲਓ, ਫਿਲਮ ਦੇ ਵਿੱਚ ਕਦੀ ਵਿਲਨ ਦੇ ਨਾਲ ਖਲੋਂਦੇ ਹੋ ਤੁਸੀਂ, ਹੀਰੋ ਦੇ ਨਾਲ ਖਲੋਂਦੇ ਹੋ, ਭਾਵੇਂ ਉਹ ਮਾੜੇ ਘਰ ਦਾ ਹੋਵੇ, ਭਾਵੇਂ ਉਹਦੇ ਨਾਲ ਜ਼ੁਲਮ ਹੋ ਰਿਹਾ ਹੋਵੇ, ਭਾਵੇਂ ਉਹਦੇ ਪੱਲੇ ਕੱਖ ਨਾ ਛੱਡੇ ਵਿਲਨ ਜਿਹੜਾ, ਭਾਵੇਂ ਵਿਲਨ ਜਿਹੜਾ ਮੁਲਕ ਦਾ ਸਦਰ ਕਿਉਂ ਨਾ ਹੋਵੇ, ਲੇਕਿਨ ਤੁਹਾਡਾ ਦਿਲ ਜਿਹੜਾ ਉਹ ਹੀਰੋ ਨਾਲ ਹੀ ਵੱਜਦਾ ਹੁੰਦਾ ਹੈ, ਕਿਉਂਕਿ ਇਹ ਅੱਲਾ ਨੇ ਜਿਹੜੀ ਰੂਹ ਪਾਈ ਹੈ ਨਾ ਇਨਸਾਨ ਦੇ ਵਿੱਚ, ਉਹਦੇ ਵਿੱਚ ਅੱਛਾਈ ਔਰ ਬੁਰਾਈ ਦਾ ਫਰਕ ਕਰਨ ਦੀ ਇਸਤਤਾਅਤ ਦਿੱਤੀ ਹੋਈ ਹੈ। ਇਨਸਾਨ ਜਿਹੜੇ ਨੇ ਉਹ ਦਲੇਰਾਂ ਦੇ ਨਾਲ ਖਲੋਂਦੇ ਨੇ, ਬਹਾਦਰਾਂ ਦੇ ਨਾਲ ਖਲੋਂਦੇ ਨੇ, ਮਜ਼ਲੂਮਾਂ ਦੇ ਨਾਲ ਖਲੋਂਦੇ ਨੇ। ਇਹ ਜੋ ਮਰਜ਼ੀ ਕਰ ਲੈਣ, ਆਵਾਮ ਇਮਰਾਨ ਖਾਨ ਦੇ ਨਾਲ ਖਲੋਤੀ ਹੈ, ਡਟ ਕੇ ਖਲੋਤੀ ਹੈ। ਔਰ ਇਹ ਵੀ ਇਹਨਾਂ ਨੂੰ ਮੈਂ ਦੱਸ ਦਿਆਂ, ਤੁਸੀਂ ਕਈ ਵਾਰੀ ਹੌਸਲਾ ਛੱਡਦੇ ਹੋ, ਉਹ ਅੰਦਰ ਜਿਹੜਾ ਉਹ ਜਿਹਨੂੰ ਆਂਦੇ ਨਾ ਅਸਲ ਸੀਸਾ ਪਲਾਈ ਦੀਵਾਰ, ਮਤਾਲਿਆ ਪਾਕਿਸਤਾਨ 'ਚ ਪੜ੍ਹਦੇ ਰਹੇ ਅਸੀਂ ਸੀਸਾ ਪਲਾਈ ਦੀਵਾਰ, ਅਸਲ ਇਹ ਜੇ ਸੀਸਾ ਪਲਾਈ ਦੀਵਾਰ ਜਿਹੜੀ ਅਡਿਆਲਾ ਜੇਲ੍ਹ 'ਚ ਬੈਠੀ ਹੈ, ਉਹ ਜੇ ਖਲੋਤਾ ਸੀਸਾ ਪਲਾਈ ਦੀਵਾਰ ਤਰ੍ਹਾਂ। ਔਰ ਮੈਂ ਉਹਨੂੰ ਜਾਣਦਾ ਜਿਹਦਾ ਨਾਂ ਇਮਰਾਨ ਖਾਨ ਹੈ। ਉਹਨੇ ਨਹੀਂ ਜੇ ਪਿੱਛੇ ਹੋਣਾ, ਇੱਕ ਕੌਮ ਨੇ ਫੈਸਲਾ ਕਰਨਾ ਹੈ ਉਹਦੇ ਨਾਲ ਖਲੋਣਾ ਹੈ ਕਿ ਨਹੀਂ ਖਲੋਣਾ, ਕਿੱਥੋਂ ਤੱਕ ਖਲੋਣਾ, ਇਹ ਤੁਹਾਡਾ ਫੈਸਲਾ ਜੇ, ਆਵਾਮ ਦਾ ਫੈਸਲਾ ਹੈ। ਉਹ ਤੁਹਾਡੇ ਵਾਸਤੇ ਡਟ ਗਿਆ, ਉਹਦੀ ਗਰਦਨ ਝੁਕਦੀ ਹੈ, ਬਿਲਕੁਲ ਝੁਕਦੀ ਹੈ, ਦਿਨ 'ਚ 5 ਵਾਰੀ ਝੁਕਦੀ ਹੈ ਰੱਬ ਦੇ ਸਾਹਮਣੇ। ਉਸ ਤੋਂ ਇਲਾਵਾ ਕੋਈ ਇੱਥੇ ਜ਼ਮੀਨੀ ਖੁਦਾ ਨਹੀਂ, ਨਾ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ, ਨਾ ਕੋਈ ਹੋਰ ਜਿਹਦੇ ਸਾਹਮਣੇ ਇਮਰਾਨ ਖਾਨ ਦੀ ਗਰਦਨ ਝੁਕਣੀ। ਇਸ ਵਾਸਤੇ ਉਹਨੇ ਆਪਣਾ ਫੈਸਲਾ ਕਰ ਲਿਆ, ਉਹਦੇ ਜਿਹੜੇ 2 4 5 7 ਸਾਥੀ ਨੇ ਉਹਨਾਂ ਵੀ ਫੈਸਲਾ ਕਰ ਲਿਆ। ਅੱਛਾ, ਹੁਣ ਤੁਸੀਂ ਆਂਦੇ ਹੋ ਵੀ ਜਿਹੜੇ ਸਾਥੀ ਨੇ ਉਹ ਵੀ ਓਨਾ ਹੀ ਪਰਫਾਰਮ ਕਰ, ਓਡਾ ਤਾਂ ਨਹੀਂ ਕਰ ਸਕਦੇ। ਆਪਣੀ ਆਪਣੀ ਔਕਾਤ ਹੈ, ਆਪਣੀ ਆਪਣੀ ਪਹੁੰਚ ਹੈ। ਮੈਂ ਆਪਣੀ ਔਕਾਤ ਦੇ ਉੱਤੇ ਲੜਨਾ ਹੈ, ਖਾਨ ਸਾਹਿਬ ਨੇ ਆਪਣੀ ਤੇ, ਉਹਨਾਂ ਦਾ ਜ਼ਾਹਿਰ ਹੈ ਜਿਹੜਾ ਜਜ਼ਬਾ ਹੈ, ਜਿਹੜੀ ਉਹਨਾਂ ਦੀ ਦਲੇਰੀ ਉਹ ਬਹੁਤ ਜ਼ਿਆਦਾ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਵੀ 5 7 10 ਬੰਦੇ ਰਹਿ ਗਏ ਨੇ, ਉਹਨਾਂ ਵੀ ਫੈਸਲਾ ਕਰ ਲਿਆ ਕਿ ਆਪਣੀ ਔਕਾਤ ਦੇ ਮੁਤਾਬਕ ਉਹਦੇ ਨਾਲ ਖੜੇ। ਹੁਣ ਫੈਸਲਾ ਆਵਾਮ ਨੇ ਕਰਨਾ, ਖਲੋਤੀ ਰਹੀ ਤੇ ਤੁਸੀਂ ਫਤਹ ਯਾਬ ਹੋਵੋਗੇ। ਔਰ ਹਮੇਸ਼ਾ ਹਿਸਟਰੀ ਜਿਹੜੀ ਹੈ, ਤੁਸੀਂ ਹਾਰੋ ਜਾਂ ਜਿੱਤੋ, ਤਾਰੀਖ ਹਮੇਸ਼ਾ ਦਲੇਰਾਂ ਨੂੰ ਯਾਦ ਰੱਖਦੀ ਹੈ, ਬੁਜ਼ਦਲਾਂ ਨੂੰ ਯਾਦ ਨਹੀਂ ਰੱਖਦੀ। ਤਾਰੀਖ ਦੇ ਪੰਨਿਆਂ ਦੇ ਉੱਤੇ ਦਲੇਰਾਂ ਦਾ ਨਾਮ ਹੁੰਦਾ ਹੈ। ਹਾਂ, ਮੀਰ ਜਾਫਰ, ਮੀਰ ਸਾਦਕ ਦਾ ਨਾਮ ਹੀ ਹੋਏਗਾ, ਲੇਕਿਨ ਟੀਪੂ ਸੁਲਤਾਨ ਦੇ ਨਾਂ ਤੋਂ ਬਾਬ ਸ਼ੁਰੂ ਹੁੰਦਾ ਤੇ ਟੀਪੂ ਸੁਲਤਾਨ ਦੇ ਨਾਂ ਤੇ ਬਾਬ ਖਤਮ ਹੁੰਦਾ। ਇਹ ਬਾਬ ਜਿਹੜਾ ਇਮਰਾਨ ਖਾਨ ਦੇ ਨਾਂ ਤੋਂ ਸ਼ੁਰੂ ਹੋ ਰਿਹਾ, ਇਮਰਾਨ ਖਾਨ ਦੇ ਨਾਂ ਤੇ ਖਤਮ ਹੋ ਰਿਹਾ। ਇੱਥੇ ਜਿੰਨੇ ਮਰਜ਼ੀ ਹੋਰ ਲੱਗੜ ਬਗੜ ਆ ਜਾਣ, ਉਹ ਉਹਨਾਂ ਦੀ ਕਿਸਮਤ ਦੇ ਵਿੱਚ ਅੱਲਾ ਨੇ ਰਸਵਾਈ ਲਿਖ ਛੜੀ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।